ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 29 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। 1 ਜਨਵਰੀ ਤੋਂ ਜੇ ਤੁਸੀਂ ਆਪਣੀ ਇੰਸ਼ੋਰੈਂਸ ਚਾਹੁੰਦੇ ਹੋ ਤਾਂ 30 ਦਸੰਬਰ ਤੱਕ ਆਪਣੀ ਇਸ ਇੰਸ਼ੋਰੈਂਸ ਦੀ ਐਪਲੀਕੇਸ਼ਨ ਨੂੰ ਕੰਪਲੀਟ ਕਰਨਾ ਲਾਜ਼ਮੀ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਸਰੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਸਟਿਮੂਲਸ ਪੈਕੇਜ ਨਵਾਂ ਪਾਸ ਹੋਇਆ, ਉਹਦੇ ਤਹਿਤ ਜਿਹੜੇ $600 ਦੇ ਚੈੱਕ ਹੈਗੇ ਆ, ਉਹ ਨੈਕਸਟ ਵੀਕ ਤੋਂ ਹੀ ਜਿਹੜੇ ਆ ਆਮ ਜਿੰਨੇ ਅਮਰੀਕਨ ਹੈਗੇ ਆ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਜਾਣਗੇ ਅਗਲੇ ਹਫਤੇ ਤੋਂ। ਇਹ ਜਿਹੜੇ ਹੈਗੇ ਆ ਟ੍ਰੇਜਰ ਸੈਕਟਰੀ ਸਟੀਵਨ ਮਨੂਚਿਨ ਉਹਨਾਂ ਨੇ ਦੱਸਿਆ ਹੈਗਾ। ਈਵਨ ਦੋ 600 ਤੋਂ ਲੈ ਕੇ 2000 ਤੱਕ ਪਹੁੰਚਾਉਣ ਵਾਲੀ ਗੱਲ ਜਿਹੜੀ ਕਾਂਗਰਸ ਤਾਂ ਪਾਸ ਹੋ ਗਈ ਸੀ, ਪਰ ਸੈਨੇਟ ਦੇ ਵਿੱਚ ਉਹ ਪਾਸ ਨਹੀਂ ਹੋਈ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਉਸ ਹੱਕ ਦੇ ਵਿੱਚ ਸੀ, ਪਰ ਮਿਚ ਮਕੌਨਲ ਨੇ ਨਾ ਕਰਤੀ। ਪਰ ਇਹ ਜਿਹੜਾ $2000 ਦਾ ਰਫੜਾ ਹੈਗਾ ਆ, ਬਹੁਤ ਸਾਰੇ ਇਕੋਨੋਮਿਸਟ ਤਾਂ ਇਹ ਕਹਿੰਦੇ ਆ ਵੀ ਇਹ ਗੁੱਡ ਹੈਗਾ, ਵੀ ਦੇਣਾ ਚਾਹੀਦਾ, ਇਹਦੇ ਨਾਲ ਥੋੜ੍ਹੀ ਇਕੋਨਮੀ ਨੂੰ ਵੀ ਬੰਪ ਮਿਲੂਗਾ। ਪਰ ਇਹ ਕਹਿੰਦੇ ਵੀ ਜੇ ਨਾ ਹੋਇਆ $2000 ਤੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਜਾਰਜੀਆ ਦੀਆਂ ਜਿਹੜੀ ਇਲੈਕਸ਼ਨ ਹੋਣੀ ਆ 2 ਸੈਨੇਟਰ ਦੀਆਂ, ਉੱਥੇ ਇਹ ਉਹਨਾਂ ਨੂੰ ਹਰਟ ਕਰ ਸਕਦਾ ਹੈਗਾ। ਕਿਉਂਕਿ ਮਿਚ ਮਕੌਨਲ ਨਾ ਕਰ ਰਹੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੱਕ ਦੇ ਵਿੱਚ ਆ। ਸੋ ਹੁਣ ਇਹ ਦੇਖਦੇ ਆ ਵੀ ਇਹਦਾ ਕੀ ਅਸਰ ਪੈਂਦਾ ਹੈ। ਜੀ ਬਿਲਕੁਲ, ਇਸ ਨੂੰ ਲੈ ਕੇ ਕਾਫੀ ਜਿਹੜੀ ਕਹਿ ਲਓ ਵੀ ਗਹਿਮਾ ਗਹਿਮੀ ਜਿਹੜੀ ਉਹ ਜ਼ਰੂਰ ਬਣੀ ਹੋਈ ਆ। $2000 ਵਾਲੇ ਜਿਹੜਾ ਬਿੱਲ ਸੀਗਾ ਉੱਧਰੋਂ ਹਾਊਸ 'ਚੋਂ ਪਾਸ ਹੋ ਕੇ ਆਇਆ। ਇਸ ਅਮੈਂਡਮੈਂਟ ਨੂੰ ਜਿਹੜਾ ਆ ਇਹਨਾਂ ਨੇ ਰੱਦ ਜਿਹੜਾ ਆ ਮਕੌਨਲ ਹੁਣਾਂ ਨੇ ਕਰ ਦਿੱਤਾ। ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਰੋਕ ਦਿੱਤਾ ਆ। ਉੱਦਾਂ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਹਿੰਦੇ ਵੀ ਇਹ ਕੀਤਾ ਇੱਕ ਨਵਾਂ ਲੈਜਿਸਲੇਸ਼ਨ ਇਹਨਾਂ ਨੇ ਇੰਟਰੋਡਿਊਸ ਕੀਤਾ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੀਆਂ ਹੋਰ ਜਿਹੜੀਆਂ ਮੰਗਾਂ ਆ ਉਸ ਨੂੰ ਵੀ ਇਸ ਦੇ ਵਿੱਚ ਜਿਹੜਾ ਉਹਨਾਂ ਨੇ ਸ਼ਾਇਦ ਜੋੜਿਆ ਹੈਗਾ ਆ। ਇੱਕ ਤਾਂ ਇਸ ਦੇ ਵਿੱਚ ਜਿਹੜੀ ਡਾਇਰੈਕਟ ਸਟਿਮੂਲਸ ਪੇਮੈਂਟ ਉਸ ਦੇ ਵਾਧੇ ਦੀ ਜਿਹੜੀ ਇਸ ਦੇ ਵਿੱਚ ਗੱਲ ਕੀਤੀ ਆ। ਦੂਜੇ ਪਾਸੇ ਜਿਹੜਾ ਇਹਨਾਂ ਨੇ ਜਿਹੜਾ ਸੈਕਸ਼ਨ 230 ਆ ਉਸ ਦੀਆਂ ਜਿਹੜੀਆਂ ਔਨਲਾਈਨ ਲਾਇਬਿਲਿਟੀਜ਼ ਪ੍ਰੋਟੈਕਸ਼ਨਸ ਹੈਗੀਆਂ ਕੰਪਨੀਆਂ ਦੇ ਉੱਤੇ, ਉਸ ਨੂੰ ਹਟਾਉਣ ਦੇ ਬਾਰੇ। ਅਤੇ ਤੀਜੀ ਇੱਕ ਕਮਿਸ਼ਨ ਅਸਟੈਬਲਿਸ਼ ਕਰਨ ਦੇ ਲਈ ਜਿਹੜਾ ਵੋਟਰ ਫਰੋਡ ਨੂੰ ਜਿਹੜਾ ਉਹ ਸਟੱਡੀ ਜਿਹੜਾ ਉਹ ਕਰੂਗਾ। ਇਸ ਚੀਜ਼ਾਂ ਨੂੰ ਲੈ ਕੇ ਕਹਿੰਦੇ ਵੀ ਇੱਕ ਨਵਾਂ ਲੈਜਿਸਲੇਸ਼ਨ ਆ ਉਹ ਪਾਸ ਉਹਨਾਂ ਨੇ ਪੇਸ਼ ਜਿਹੜਾ ਉਹ ਕੀਤਾ ਹੈਗਾ ਆ। ਉੱਧਰ GOP ਦੇ ਹੀ ਇੱਕ ਹੋਰ ਜਿਹੜੇ ਸੈਨੇਟਰ ਹੈਗੇ ਆ, ਉਹਨਾਂ ਨੇ ਕਹਿੰਦੇ ਵੀ $2000 ਵਾਲੇ ਜਿਹੜਾ ਵੀ ਕਹਿੰਦੇ ਵੀ ਬਿੱਲ ਆਊਗਾ ਉਸ ਨੂੰ ਰੋਕਣ ਦੀ ਗੱਲ ਜਿਹੜੀ ਉਹ ਪਹਿਲਾਂ ਹੀ ਆਖ ਦਿੱਤੀ ਹੈਗੀ ਆ। ਸੋ ਰਾਈਟ ਨਾਓ ਕਹਿ ਸਕਦੇ ਹਾਂ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਪਾਟੋ ਧਾੜ $2000 ਦੇ ਡਾਇਰੈਕਟ ਪੇਮੈਂਟਸ ਨੂੰ ਲੈ ਕੇ ਬਣੀ ਪਈ ਜਿਹੜੀ ਉਹ ਹੈਗੀ ਆ। ਅਤੇ ਉੱਧਰ ਮਿਚ ਮਕੌਨਲ ਨੇ ਜਦ ਇਸ ਨੂੰ ਰੋਕ ਦਿੱਤਾ $2000 ਦੀ ਪੇਮੈਂਟ ਨੂੰ ਲੈ ਕੇ, ਅਤੇ ਟਵਿੱਟਰ ਦੇ ਉੱਤੇ ਜਿਹੜੇ ਕਾਫੀ ਇਹਨਾਂ ਦੀ ਕਹਿ ਲਓ ਵੀ ਆਲੋਚਨਾ ਵੀ ਜਿਹੜੀ ਹੋਈ, ਓਵਰਆਲ ਵੀ ਆਲੋਚਨਾ ਜਿਹੜੀ ਹੋਈ। ਅਤੇ ਕੰਟਕੀ ਵਾਲਿਆਂ ਨੂੰ ਬਾਰ-ਬਾਰ ਲੋਕ ਸਵਾਲ ਪੁੱਛ ਰਹੇ ਵੀ ਤੁਸੀਂ ਕਿਉਂ ਮਿਚ ਮਕੌਨਲ ਨੂੰ ਜਿਹੜਾ ਜਿਤਾ ਕੇ ਉੱਥੇ ਪਹੁੰਚਾਈ ਜਾਂਦੇ ਆ, ਜਦ ਕਿ ਉਹ ਤੁਹਾਡੀ ਇੱਕ ਹਿਸਾਬ ਦੇ ਨਾਲ ਢਿੱਡ ਦੇ ਉੱਤੇ ਲੱਤ ਜਿਹੜਾ ਉਹ ਮਾਰੀ ਜਾ ਰਿਹਾ ਹੈਗਾ। ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ, ਜਾਰਜੀਆ ਦੀਆਂ ਰਨ ਆਫ ਇਲੈਕਸ਼ਨਸ ਦੇ ਉੱਤੇ ਵੀ ਇਸ ਦਾ ਅਸਰ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਪਰ ਸਿਆਸਤ ਕਾਫੀ ਇਸ ਟਾਈਮ ਇਸ ਨੂੰ ਲੈ ਕੇ ਤਿੱਖੀ ਜਿਹੜੀ ਆ ਉਹ
ਬਣੀ ਪਈ ਹੈਗੀ ਆ। ਅਤੇ ਹੁਣ ਦੇਖੋ 2000 ਮਿਲਦੇ ਆ ਜਾਂ ਨਹੀਂ, 600 ਕਹਿੰਦੇ ਉਹ ਤੁਹਾਨੂੰ ਮਿਲੂਗਾ ਹੀ ਮਿਲੂਗਾ। ਉਹ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਸਾਲ ਦੇ ਪਹਿਲੇ ਹਫਤੇ ਦੇ ਵਿੱਚ ਅਗਲੇ ਵੀਕ ਤੋਂ ਜਿਹੜੀ ਆ ਉਹ ਪੇਮੈਂਟਸ ਇਹਨਾਂ ਨੇ ਦੇਣੀਆਂ ਜਿਹੜੀਆਂ ਉਹ ਸ਼ੁਰੂ ਕਰ ਦੇਣੀਆਂ ਹੈਗੀਆਂ ਆ। ਉਹ ਕਹਿੰਦੇ ਆ ਵੀ ਕੱਲ੍ਹ ਜਦੋਂ ਇਹ ਬਿੱਲ ਪਾਸ ਹੋਇਆ ਸੀ, ਇੱਕ ਵਾਰੀ ਤੜਥੱਲੀ ਜਿਹੀ ਜਿਹੜੀ ਮਚੀ ਸੀ, ਕਿਉਂਕਿ ਉਹ ਕਿਤੇ ਨਾ ਕਿਤੇ ਦੇਰ ਹੀ ਉਹਨਾਂ ਨੂੰ ਹੋਣ ਦੀ ਸੰਭਾਵਨਾ ਜਿਹੜੀ ਉਹ ਜਾਪੀ ਸੀ। ਪਰ ਕਹਿੰਦੇ ਵੀ ਹੁਣ ਜਲਦੀ ਦੇ ਨਾਲ ਉਹਨਾਂ ਨੇ ਕੰਮਕਾਜ ਜਿਹੜਾ ਉਹ ਤੇਜ਼ ਕੀਤਾ ਹੈ ਤਾਂ ਜੋ ਲੋਕਾਂ ਤੱਕ ਪੇਮੈਂਟਸ ਆ ਉਹ ਜਲਦ ਪਹੁੰਚਾਈਆਂ ਜਾ ਸਕਣ। ਜੀ, ਅਗਲੀ ਖਬਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਡਾਕਟਰ ਮਾਰਕ ਗੈਲੀ ਜਿਹੜੇ ਹੈਗੇ ਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ, ਉਹਨਾਂ ਨੇ 2 ਜਿਹੜੇ ਏਰੀਏ ਆ ਉੱਥੇ ਸਟੇ ਐਟ ਹੋਮ ਨੂੰ ਐਕਸਟੈਂਡ ਕਰ ਦਿੱਤਾ ਆ, ਕਿਉਂਕਿ ਸਦਰਨ ਕੈਲੀਫੋਰਨੀਆ ਤੇ ਸਨਮਾਈਕੀਨ ਵੈਲੀ ਜੀ 2 ਏਰੀਏ ਜਿਹੜੇ ਆ ਇਹ ਇਸ ਵੇਲੇ ਬਹੁਤ ਖਤਰਨਾਕ ਪੋਜੀਸ਼ਨ 'ਚੋਂ ਲੰਘ ਰਹੇ ਆ। ਉੱਥੇ ਜਿਹੜੀ ਕਪੈਸਿਟੀ ਆ 15% ਤੋਂ ਵੀ ਘੱਟ ਹੈਗੀ ਆ ਜਿਹੜੀ ਰਹਿੰਦੀ ICU ਦੇ ਲਈ। ਸੋ ਸਦਰਨ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ ਜੇ ਗੱਲ ਕਰਦੇ ਜਾਈਏ, ਲਾਸ ਐਂਜਲਸ, ਔਰੇਂਜ, ਸੈਨ ਡੀਗੋ, ਸੈਂਟਾ ਬਾਰਬਰਾ ਤੇ ਸਨਮਾਈਕੀਨ ਏਰੀਏ ਦੇ ਵਿੱਚ ਫ੍ਰਿਜ਼ਨੋ, ਸਟੈਨਿਸਲਸ, ਟੋਲਮਨੇ, ਕਰਨ ਤੇ ਮਰਸਡ ਏਰੀਆ ਜਿਹੜਾ ਆ ਉੱਥੇ ਸਟੇ ਐਟ ਹੋਮ ਆਰਡਰ ਐਕਸਟੈਂਡ ਕੀਤੇ ਗਏ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਜਿਹੜਾ UK ਵਾਲਾ ਕਰੋਨਾ ਵਾਇਰਸ ਦਾ ਵੇਰੀਐਂਟ ਆ, ਆਲਰੇਡੀ ਉਸਨੇ ਆਪਣੇ ਗਵਾਂਢੀ ਮੁਲਕ ਦੇ ਵਿੱਚ ਤਾਂ ਦਸਤਕ ਦੇ ਦਿੱਤੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਸਦੇ ਕੁਛ ਆਲਰੇਡੀ ਕੇਸ ਜਿਹੜੇ ਉਹ ਪਾਏ ਗਏ ਸੀ ਅਤੇ ਅਮਰੀਕਾ ਦੇ ਵਿੱਚ ਵੀ ਉਸ ਦਾ ਪਹਿਲਾ ਕੇਸ ਜਿਹੜਾ ਆ ਉਹ ਆਲਰੇਡੀ ਪਾਇਆ ਜਾ ਚੁੱਕਾ। ਕੋਲੋਰਾਡੋ ਦੇ ਵਿੱਚ ਕਹਿੰਦੇ ਆ ਵੀ ਇਹ ਕਰੋਨਾ ਵਾਇਰਸ ਦਾ ਵੇਰੀਐਂਟ ਆ ਡਿਟੈਕਟ ਕੀਤਾ ਗਿਆ ਹੈਗਾ ਆ। ਇਹ ਆਮ ਜਿਹੜੇ ਕਰੋਨਾ ਵਾਇਰਸ ਦੇ ਜਿਹੜਾ ਵੇਰੀਐਂਟ ਹੈਗਾ ਆ ਉਸ ਦੇ ਨਾਲੋਂ 70% 70% ਵੱਧ ਜਿਹੜਾ ਇਸ ਦੇ ਫੈਲਣ ਦਾ ਖਤਰਾ ਜਿਹੜਾ ਆ ਉਹ ਬਣਿਆ ਰਹਿੰਦਾ ਹੈ। ਇੰਨੀ ਤੇਜ਼ੀ ਦੇ ਨਾਲ ਇਹ ਟਰਾਂਸਮਿਸ਼ਨ ਇਸ ਦੀ ਹੁੰਦੀ ਆ। ਇਹ ਕੰਟੇਜੀਅਸ ਬਹੁਤ ਹੀ ਜ਼ਿਆਦਾ ਆ। ਇਹ ਉਸ ਦੇ ਨਾਲੋਂ ਜ਼ਿਆਦਾ ਡੈਡਲੀ ਆ ਕਿ ਨਹੀਂ, ਇਸ ਦੇ ਬਾਰੇ ਅਜੇ ਕੋਈ ਆਪਣੇ ਕੋਲ ਕਹਿੰਦੇ ਆ ਵੀ ਜਾਣਕਾਰੀ ਨਹੀਂ ਹੈਗੀ। ਪਰ ਓਬਵੀਅਸਲੀ ਜੇ ਜ਼ਿਆਦਾ ਲੋਕ ਇਸ ਦੇ ਕਰਕੇ ਬਿਮਾਰ ਹੋਣਗੇ, ਜ਼ਿਆਦਾ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਜਾਣਾ ਪਊਗਾ ਅਤੇ ਹਸਪਤਾਲਾਂ ਦੇ ਆਲਰੇਡੀ ਸਮਰੱਥਾ ਜਿਹੜੀ ਆ ਉਹ ਪੂਰੀ ਜਿਹੜੀ ਆ ਉਹ ਭਰੇ ਪਏ ਆ, ਜਿਸ ਕਰਕੇ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈਗੀ ਆ। ਅਤੇ ਓਵਰਆਲ ਬਾਅਦ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਜ਼ਿਆਦਾ ਡੈਡਲੀ ਵੀ ਸਾਬਤ ਹੋ ਸਕਦਾ ਆ। ਸੋ ਬਚ ਕੇ ਰਹਿਣ ਦੀ ਹੁਣ ਹੋਰ ਵੀ ਜ਼ਿਆਦਾ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਆਲਰੇਡੀ ਹਰਜੋਤ ਸਿੰਘ ਜੀ ਰਿਸਰਚਰਸ ਦੱਸ ਰਹੇ ਆ ਵੀ 17 ਮੁਲਕਾਂ ਦੇ ਵਿੱਚ ਇਹ ਵੇਰੀਐਂਟ ਉਹ ਜਿਹੜਾ ਡਿਟੈਕਟ ਕੀਤਾ ਜਾ ਚੁੱਕਾ ਹੋਇਆ ਆ। UK ਤੋਂ ਜਿੱਥੇ ਇਸ ਦਾ ਰੌਲਾ ਸ਼ੁਰੂ ਹੋਇਆ ਸੀ ਉਸ ਤੋਂ ਲੈ ਕੇ ਦੂਰ ਦੂਰ, ਅਮਰੀਕਾ ਵੀ ਕਾਫੀ ਦੂਰ ਆ, ਆਸਟ੍ਰੇਲੀਆ, ਸਾਊਥ ਕੋਰੀਆ, ਕੈਨੇਡਾ, ਇਹਨਾਂ ਮੁਲਕਾਂ ਵਿੱਚ ਵੀ ਇਹ ਜਿਹੜੇ ਕੇਸਿਸ ਆ ਇਸ ਦੇ ਪਾਏ ਜਿਹੜੇ ਉਹ ਜਾ ਚੁੱਕੇ ਹੈਗੇ ਆ। ਸੋ ਕੋਲੋਰਾਡੋ ਦੇ ਵਿੱਚ ਕਹਿੰਦੇ ਵੀ ਇਹ ਉਸ ਕਾਊਂਟੀ ਦੇ ਵਿੱਚ ਜਿਹੜਾ ਹੋਇਆ ਜਿੱਥੇ ਆਲਰੇਡੀ 27,000 ਜਿਹੜੇ ਆ ਉਹ ਕੇਸਿਸ ਹੈਗੇ ਆ ਅਤੇ ਆਲਰੇਡੀ ਉਸ ਸਟੇਟ ਦੇ ਵਿੱਚ ਉਸ ਨੂੰ ਰੈੱਡ ਲੈਵਲ ਆਫ ਵਾਇਰਸ ਜਿਹੜਾ ਆ ਉਹ ਦੱਸਿਆ ਜਾ ਸਕਦਾ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ, ਵੀ ਕੀ ਅਮਰੀਕਾ ਦੇ ਵਿੱਚ ਹੋਰ ਵੀ ਥਾਵਾਂ ਤੋਂ ਇਸ ਦੇ ਕੇਸ ਆਉਂਦੇ ਨੇ ਜਾਂ ਫਿਰ ਜਿਹੜਾ ਇਸ ਨੂੰ ਰੋਕਣ ਦੇ ਵਿੱਚ, ਉੱਥੇ ਸੀਮਤ ਰੱਖਣ ਦੇ ਵਿੱਚ ਇਹ ਕਾਮਯਾਬ ਰਹਿ ਸਕਣਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਸਮਾਲ ਬਿਜ਼ਨਸਿਸ ਆ, ਮਾਮ ਐਂਡ ਪੌਪ ਬਿਜ਼ਨਸਿਸ ਜਿਨ੍ਹਾਂ ਨੂੰ PPP ਲੋਨ ਮਿਲੇ ਸੀ, ਉਹ ਕਹਿੰਦੇ ਵੀ ਉਹਨਾਂ ਨੂੰ ਹੁਣ ਇੱਕ ਸਰਪ੍ਰਾਈਜ਼ ਟੈਕਸ ਬੌਮ ਹੋ ਸਕਦਾ ਉਹਨਾਂ ਦੇ ਲਈ। ਟੈਕਸ ਜਿਹੜਾ ਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਕੋਲ ਆ ਸਕਦਾ ਹੈਗਾ, ਉਹਨਾਂ ਨੂੰ ਦੇਣਾ ਪਊਗਾ। ਕਹਿੰਦੇ ਵੀ ਜੇ ਉਹਨਾਂ ਦਾ ਲੋਨ ਜਿਹੜਾ ਦਿੱਤਾ ਗਿਆ ਸੀ ਮਾਫ ਹੋ ਜਾਂਦਾ ਅਤੇ ਉਹਨੂੰ ਐਜ਼ ਏ ਇਨਕਮ ਗਿਣਿਆ ਜਾਊਗਾ। ਅਤੇ ਹਜੇ ਸਟੇਟਸ ਨੇ ਇਹਦੇ 'ਤੇ ਕੋਈ ਡਿਸਾਈਡ ਨਹੀਂ ਕੀਤਾ ਵੀ ਉਹਨੂੰ ਤੁਸੀਂ ਰਿਮੂਵ ਕਰ ਸਕਦੇ ਆ, ਜੇ ਤੁਹਾਨੂੰ ਫੋਰਗਿਵ ਮਾਫ ਕਰ ਦਿੱਤਾ ਵੀ ਉਹਨੂੰ ਇਨਕਮ ਕਾਊਂਟ ਕਰੋਗੇ ਜਾਂ ਉਹਨੂੰ ਕੁਛ ਵੀ ਨਹੀਂ ਕਾਊਂਟ ਕਰੋਗੇ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਜੇ ਮੰਨ ਲਓ ਕਿਸੇ ਨੂੰ 50,000 ਮਿਲਿਆ ਅਤੇ ਉਹਨੂੰ ਵਰਤ ਵੀ ਲਿਆ ਆਪਣੇ ਇੰਪਲਾਈਜ਼ ਲਈ, ਅਤੇ ਉਹ 50,000 ਐਜ਼ ਏ ਇਨਕਮ ਕਾਊਂਟ ਹੋਊਗਾ ਅਤੇ ਉਹਦੇ ਉੱਤੇ ਉਹਨੂੰ ਜਿਹੜਾ ਟੈਕਸ ਦੇਣਾ ਪਊਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਫਲੋਰੀਡਾ, ਓਹਾਇਓ ਅਤੇ ਟੈਕਸਸ, ਉਹਨਾਂ ਨੇ ਜਿਹੜੇ ਬਜ਼ੁਰਗ ਲੋਕਾਂ ਨੂੰ ਅਸੈਂਸ਼ੀਅਲ ਵਰਕਰਸ ਤੋਂ ਉੱਤੇ ਜਿਹੜਾ ਆ ਉਹ ਰੱਖਿਆ ਆ
ਵੀ ਉਹਨਾਂ ਨੂੰ ਵੈਕਸੀਨ ਜਿਹੜੀ ਉਹ ਪਹਿਲਾਂ ਦਿੱਤੀ ਜਾਵੇ। ਸੋ ਇਸ ਨੂੰ ਲੈ ਕੇ ਆਲਰੇਡੀ ਆਪਾਂ ਦੇਖਿਆ ਸੀ ਸਟੈਨਫਰਡ ਦੇ ਵਿੱਚ ਜਿੱਥੇ ਕਿ ਡਾਕਟਰਾਂ ਨੂੰ ਨਰਸਿਸ ਨੂੰ ਜਿਹੜੀ ਉਹ ਬਾਅਦ ਦੇ ਵਿੱਚ ਜਿਹੜੀ ਵੈਕਸੀਨ ਆ ਉਹ ਲਾਈ ਗਈ। ਪਹਿਲੋਂ ਦੂਜੇ ਸਟਾਫ ਨੂੰ ਜਿਹੜੀ ਉਹਨਾਂ ਨੇ ਲਾਉਣੀ ਸ਼ੁਰੂ ਕੀਤੀ, ਫਿਰ ਉੱਥੇ ਪ੍ਰੋਟੈਸਟ ਦਾ ਵੀ ਸਾਹਮਣਾ ਕਰਨਾ ਪਿਆ। ਅਤੇ ਇੱਧਰ ਟੈਕਸਸ ਫਲੋਰੀਡਾ ਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਨੂੰ ਜਿਹੜੇ ਕਿ ਖਾਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਇਹ ਰੈੱਡ ਸਟੇਟਸ ਦੇ ਵਿੱਚ ਉਹ ਵੱਡੇ ਵੋਟਰ ਜਿਹੜੇ ਉਹਨਾਂ ਦੇ ਉਹ ਹੈਗੇ ਆ, ਉਹਨਾਂ ਨੂੰ ਹੁਣ ਕਰੋਨਾ ਵਾਇਰਸ ਦੀ ਵੈਕਸੀਨ ਦੇ ਜਿਹੜੇ ਅਰਲੀ ਡੋਜ਼ਿਸ ਆ ਫਰੰਟ ਲਾਈਨ ਵਰਕਰਸ ਦੇ ਨਾਲੋਂ ਵੀ ਪਹਿਲਾਂ ਜਿਹੜੇ ਉਹ ਦਿੱਤੇ ਜਾਣਗੇ। ਸੋ ਇਸ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਰੌਲਾ ਰੱਪਾ ਆ ਉਹ ਪੈ ਰਿਹਾ। ਕਹਿੰਦੇ 75 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਨੂੰ ਇਹਨਾਂ ਨੇ ਪਹਿਲੋਂ ਵੈਕਸੀਨ ਜਿਹੜੀ ਆ ਉਹ ਲਾਉਣੀ ਹੈਗੀ ਆ। ਫੈਡਰਲ ਰਿਕਮੈਂਡੇਸ਼ਨ ਕਹਿੰਦੇ ਆ ਵੀ ਉਹ ਪਹਿਲੋਂ ਜਿਹੜੇ ਅਸੈਂਸ਼ੀਅਲ ਵਰਕਰਸ ਆ ਜਾਂ ਫਰੰਟ ਲਾਈਨ ਵਰਕਰਸ ਆ ਉਹਨਾਂ ਨੂੰ ਇਹ ਦਿੰਦੀ ਹੈਗੀ ਆ, ਪਰ ਸਟੇਟਸ ਨੇ ਇਸ ਚੀਜ਼ ਦੇ ਵਿੱਚ ਆਪਣੇ ਲੈਵਲ ਦੇ ਉੱਤੇ ਇਹ ਡਿਸੀਜਨ ਜਿਹੜਾ ਉਹ ਲਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਜਿਹੜੇ ਆ ਉਹਨਾਂ ਨੇ ਚਾਈਨੀਜ਼ ਗਵਰਨਮੈਂਟ ਨੂੰ ਕਾਫੀ ਜਿਹੜੀਆਂ ਝਾੜਾਂ ਪਾਈਆਂ ਆ। ਕਹਿੰਦੇ ਵੀ ਜਿਹੜੇ ਰਿਪੋਰਟਰ ਨੇ 4 ਸਾਲ ਪਹਿਲਾਂ ਜਿਹੜੇ ਰਿਪੋਰਟਰ ਨੇ ਕਰੋਨਾ ਵਾਇਰਸ ਬਾਰੇ ਰਿਪੋਰਟ ਕੀਤਾ ਸੀ ਉਸ ਨੂੰ 4 ਸਾਲਾਂ ਦੀ ਜਿਹੜੀ ਸਜ਼ਾ ਦਿੱਤੀ ਗਈ ਹੈਗੀ ਆ। ਤੇ ਉਸ ਨੇ ਜਿਹੜਾ ਜ਼ਾਂਗ ਆ ਉਸ ਨੇ ਵੀਡੀਓ ਪੋਸਟ ਕੀਤੀਆਂ ਸੀਆਂ ਇੰਟਰਵਿਊਜ਼ ਦੀਆਂ ਦੇ ਵਿੱਚ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਜਿਹੜੀ ਹੈਗੀ ਆ, ਜਿੱਥੋਂ ਕਿ ਸਾਰਿਆਂ ਨੂੰ ਸ਼ੱਕ ਪੈ ਰਹੀ ਆ ਵੀ ਇੱਥੋਂ ਹੀ ਜਿਹੜੀ ਆ ਕਰੋਨਾ ਵਾਇਰਸ ਫੈਲੀ ਹੈਗੀ ਆ, ਉਹਦੀਆਂ YouTube ਪਾਈਆਂ ਸੀਆਂ। ਤੇ ਹੁਣ ਕਿਉਂਕਿ ਉਹ ਖੁਦ ਵੀ ਲਾਇਰ ਹੈਗਾ ਆ ਤੇ ਉਸ ਨੂੰ ਸਜ਼ਾ ਸੁਣਾਈ ਗਈ ਆ 4 ਸਾਲ ਦੀ ਜਿਹੜੀ ਚਾਈਨੀਜ਼ ਗਵਰਨਮੈਂਟ ਵੱਲੋਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ US ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੇ ਕਲੀਵਲੈਂਡ ਦੇ ਉਹਨਾਂ ਅਫਸਰਾਂ ਨੂੰ ਪ੍ਰੋਸੀਕਿਊਟ ਕਰਨ ਤੋਂ ਇਨਕਾਰ ਕਰ ਦਿੱਤਾ ਆ ਜਿਨ੍ਹਾਂ ਉੱਤੇ ਇਹ ਦੋਸ਼ ਸੀਗੇ ਵੀ ਜਿਹੜਾ ਤਮੀਰ ਰਾਈਸ ਨਾਂ ਦਾ ਇੱਕ 12 ਸਾਲਾਂ ਦਾ ਮੁੰਡਾ ਸੀਗਾ ਜਿਸ ਦੀ 2014 ਦੇ ਵਿੱਚ ਪੁਲਿਸ ਦੇ ਦੁਆਰਾ ਹੱਤਿਆ ਜਿਹੜੇ ਕਹਿੰਦੇ ਆ ਵੀ ਕਰ ਦਿੱਤੀ ਗਈ ਸੀ, ਵੀ ਉਹਨਾਂ ਨੂੰ ਪ੍ਰੋਸੀਕਿਊਟ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ। ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਜਿਹੜੇ ਚਾਰਜਿਸ ਆ ਉਹ ਨਹੀਂ ਲਾਏ ਜਾਣਗੇ। ਜਸਟਿਸ ਡਿਪਾਰਟਮੈਂਟ ਨੇ ਇਹ ਅੱਜ ਐਲਾਨ ਕੀਤਾ ਵੀ ਇਨਸਫੀਸ਼ੀਐਂਟ ਐਵੀਡੈਂਸ ਜਿਹੜਾ ਆ ਉਹ ਉਹਨਾਂ ਨੂੰ ਮਿਲਿਆ ਆ, ਵੀ ਪੂਰੇ ਸਬੂਤ ਜਿਹੜੇ ਉਹ ਨਹੀਂ ਮਿਲੇ ਜਿਹੜੇ ਕਿ ਫੈਡਰਲ ਕ੍ਰਾਈਮ ਚਾਰਜਿਸ ਜਿਹੜੇ ਆ ਕਲੀਵਲੈਂਡ ਡਿਵੀਜ਼ਨ ਆਫ ਪੁਲਿਸ ਦੇ ਆਫਿਸਰ ਟਿਮਥੀ ਲੋਹਮੈਨ ਅਤੇ ਫਰੈਂਕ ਗ੍ਰੈਮਬੈਕ ਦੇ ਉੱਤੇ ਜਿਹੜੇ ਆ ਉਹ ਲਗਾਏ ਜਾ ਸਕਣ। ਇਸ ਦੇ ਉੱਤੇ ਕਹਿੰਦੇ ਡਿਪਾਰਟਮੈਂਟ ਨੇ ਤਮੀਰ ਰਾਈਸ ਦੇ ਪਰਿਵਾਰ ਅਤੇ ਉਸ ਦੇ ਜਿਹੜੇ ਅਟਰਨੀਜ਼ ਆ ਉਹਨਾਂ ਨੂੰ ਇਸ ਦੇ ਬਾਰੇ ਜਿਹੜੀ ਆ ਆਲਰੇਡੀ ਚਿੱਠੀ ਜਿਹੜੀ ਉਹ ਘੱਲ ਦਿੱਤੀ ਹੈਗੀ। 22 ਨਵੰਬਰ 2014 ਵਾਲੇ ਦਿਨ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ ਅਤੇ ਕਹਿੰਦੇ ਵੀ ਪੁਲਿਸ ਦੇ ਆਉਣ ਦੇ ਕੁਛ ਹੀ ਸਕਿੰਟਾਂ ਦੇ ਵਿੱਚ ਜਿਹੜੀ ਇਸ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਗਈ, ਜਿਸ ਕਰਕੇ ਇਸ ਦੀ ਜਿਹੜੀ ਆ ਉਹ ਹੱਤਿਆ ਹੋ ਗਈ ਸੀਗੀ ਅਤੇ ਇਸ ਦੀ ਵੀਡੀਓ ਵੀ ਜਿਹੜੀ ਆ ਉਹ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਸੀਗੀ। ਲੋਮੈਨ ਜਿਹੜਾ ਆਫਿਸਰ ਸੀਗਾ ਉਸ ਨੇ ਪਹਿਲਾਂ 2 ਗੋਲੀਆਂ ਜਿਹੜੀਆਂ ਉਹ ਚਲਾਈਆਂ ਅਤੇ ਗ੍ਰੈਮਬੈਕ ਦੇ ਉੱਤੇ ਇਹ ਕਥਿਤ ਦੋਸ਼ ਸੀਗੇ ਵੀ ਉਸ ਦੇ ਦੁਆਰਾ ਜਿਹੜੀ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਤਮੀਰ ਰਾਈਸ ਜਿਹੜਾ ਉਹ ਗਨ ਕੈਰੀ ਕਰ ਰਿਹਾ ਸੀ, ਜਿਸ ਕਰਕੇ ਅਸੀਂ ਗੋਲੀਆਂ ਚਲਾਈਆਂ। ਅਤੇ ਪਰ ਕਹਿੰਦੇ ਬਾਅਦ 'ਚ ਇਹ ਕਨਫਰਮ ਹੋਇਆ ਸੀਗਾ ਵੀ ਇਹ ਆਪਣੀ ਟੋਏ ਏਅਰ ਪੈਲਟ ਗਨ ਦੇ ਨਾਲ ਇੱਕ ਪਲੇਗਰਾਊਂਡ ਦੇ ਵਿੱਚ ਖੇਡ ਰਿਹਾ ਸੀ ਜਿੱਥੇ ਪੁਲਿਸ ਨੇ ਇਸ ਦੇ ਉੱਤੇ ਗੋਲੀਆਂ ਉਹ ਚਲਾ ਦਿੱਤੀਆਂ ਅਤੇ ਉਸ ਦੀ ਉਦੋਂ ਮੌਤ ਹੋ ਗਈ ਸੀ। ਅਗਲੀ ਖਬਰ ਵੱਲ ਚਲੀਏ ਜਿਹੜੀ ਕਿ ਨਿਊ ਜਰਸੀ ਤੋਂ ਆ ਰਹੀ ਹੈ। ਇੱਕ ਕਾਲੇ ਮੂਲ ਦੇ ਬੰਦੇ ਨੂੰ ਫੇਸ਼ੀਅਲ ਰਿਕੋਗਨੀਸ਼ਨ ਜਿਹੜੀ ਟੈਕਨੋਲੋਜੀ ਆ ਉਸ ਨੇ ਗਲਤ ਪਛਾਣਿਆ ਅਤੇ ਉਹਨੂੰ ਜਿਹੜੀ ਜੇਲ੍ਹ ਹੋ ਗਈ। ਜੇਲ੍ਹ ਤੋਂ ਬਾਅਦ ਉਸ ਬੰਦੇ ਨੇ ਦੱਸਿਆ ਵੀ ਜਦੋਂ ਤੁਸੀਂ ਮੇਰੀ ਜਿਹੜੀ ਰਿਕੋਗਨੀਸ਼ਨ ਵਾਲੀ ਹੈਗੀ ਫੋਟੋ ਜਾਂ ਉਸ ਟਾਈਮ 'ਤੇ ਨਾ ਮੇਰੇ ਕੋਲ ਲਾਇਸੈਂਸ ਸੀ ਨਾ ਮੇਰੇ ਕੋਲ ਕਾਰ ਸੀ ਅਤੇ ਤੁਸੀਂ ਮੇਰਾ DNA ਟੈਸਟ ਲਾਓ ਜਾਂ ਸਲਾਈਵਾ ਟੈਸਟ ਲਾਓ, ਪੁਲਿਸ ਵਾਲਿਆਂ ਨੇ ਕੋਈ ਕੇਅਰ ਨਹੀਂ ਕੀਤੀ ਅਤੇ ਉਹ ਪੁਲਿਸ ਸਟੇਸ਼ਨ ਗਿਆ ਆਪਣਾ ਨਾਮ ਕਲੀਅਰ ਕਰਨ ਅਤੇ ਚੱਕ ਕੇ ਉਹਨੇ ਅੰਦਰ ਪਾ ਦਿੱਤਾ। ਬਾਅਦ ਦੇ ਵਿੱਚ ਉਸਨੇ ਕੇਸ ਫਾਈਟ ਕੀਤਾ ਅਤੇ ਕਹਿੰਦੇ ਵੀ ਉਹ ਟੋਟਲੀ ਝੂਠਾ ਕੇਸ ਸੀਗਾ, ਮਿਸਮੈਚ ਕੀਤਾ ਗਿਆ ਸੀ। ਹੁਣ ਉਸਨੇ ਨਿਊਯਾਰਕ ਦੇ ਵਿੱਚ ਜਿਹੜੀ ਨਿਊ ਜਰਸੀ ਦੇ ਵਿੱਚ ਉੱਥੇ ਦੀ ਜਿਹੜੀ ਟਾਊਨਸ਼ਿਪ ਹੈਗੀ ਆ ਉੱਥੇ ਦੇ ਮੇਅਰ ਨੂੰ, ਪੁਲਿਸ ਚੀਫ ਨੂੰ, ਸਾਰਿਆਂ ਨੂੰ ਜਿਹੜਾ ਸੂ ਕੀਤਾ ਹੈਗਾ। ਜੀ, ਹੁਣ ਇਹ ਵੇਖੋ ਮਿਲੀਅਨਸ ਆਫ ਡਾਲਰ ਜਿਹੜੇ ਆ ਇਹ ਟੈਕਸ ਪੇਅਰ ਦੇ ਪੱਲੇ ਜਿਹੜੇ ਉਹ ਪੈ ਜਾਣੇ ਆ ਪੁਲਿਸ ਦੇ ਜਿਹੜੇ ਇਸ ਸੋਫਟਵੇਅਰ ਦੀ ਜਿਹੜੀ ਨਾਕਾਮੀ ਆ ਉਸ ਦੇ ਕਰਕੇ। ਧੱਕੇ ਦੇ ਨਾਲ ਹੀ ਕਹਿੰਦੇ ਤਕਰੀਬਨ 1 ਦਰਜਨ ਦਿਨ
10 ਦਿਨ ਦੇ ਤਕਰੀਬਨ 11 ਦਿਨ ਜਿਹੜੇ ਆ ਉਸ ਨੂੰ ਹਿਰਾਸਤ ਦੇ ਵਿੱਚ ਇਸ ਚੀਜ਼ ਦੇ ਚੱਲਦਿਆਂ ਜਿਹੜਾ ਉਹ ਰੱਖਿਆ ਗਿਆ ਸੀਗਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿੱਦਾਂ ਆਪਾਂ ਆਲਰੇਡੀ ਦੱਸ ਚੁੱਕੇ ਹਾਂ ਵੀ ਜਿਹੜਾ ਅੱਜ ਸੈਨੇਟ ਦੇ ਵਿੱਚ $2000 ਵਾਲਾ ਆ ਉਹ ਮਿਚ ਮਕੋਨਲ ਹੋਣਾ ਨੇ ਜਿਹੜਾ ਉਸ ਨੂੰ ਉਹ ਰੋਕ ਦਿੱਤਾ ਸੀਗਾ, ਪਰ ਹੁਣ ਜਿਹੜੇ ਨਵੇਂ ਇੱਕ ਆਲਰੇਡੀ ਉਹਨਾਂ ਨੇ ਉਸ ਦੀ ਇੰਟਰੋਡਕਸ਼ਨ ਜਿਹੜੀ ਉਹ ਕਰ ਦਿੱਤੀ ਆ। ਕਹਿੰਦੇ ਵੀ ਇਹ ਇਸ ਟਾਈਮ ਲੱਗ ਰਿਹਾ ਵੀ ਕੌੜਾ ਘੁੱਟ ਮਿਚ ਮਕੋਨਲ ਕਿਤੇ ਨਾ ਕਿਤੇ ਜਿਹੜਾ ਉਹ ਉਸ ਨੂੰ ਭਰਨਾ ਪੈ ਰਿਹਾ ਆ। ਟਰੰਪ ਹੁਣਾਂ ਦੀ ਵੀ ਮੰਨਣੀ ਪੈ ਰਹੀ ਆ, ਪਰ ਇਸ ਬਿੱਲ ਦੇ ਵਿੱਚ ਉਹ $2000 ਨੂੰ ਜਿਹੜਾ ਉਹ ਨਹੀਂ ਲੈ ਕੇ ਆਉਣਾ ਚਾਹੁੰਦਾ ਅਤੇ ਹੁਣ ਆਪਣੇ ਜਿਹੜੇ ਟਰੰਪ ਹੁਣਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀਆਂ ਹੋਰ ਮੰਗਾਂ ਨੂੰ ਵੀ ਜਿਹੜਾ ਆ ਉਹ ਮੰਨ ਰਿਹਾ ਹੈਗਾ ਆ। ਸੋ ਸਥਿਤੀ ਕਾਫੀ ਇਸ ਚੀਜ਼ ਨੂੰ ਲੈ ਕੇ ਬਣੀ ਪਈ ਆ ਅਤੇ ਆਲਰੇਡੀ ਜਿਹੜੇ ਡੈਮੋਕ੍ਰੇਟ ਆ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਆ। ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਆ ਵੀ ਜਾਰਜੀਆ ਦੇ ਵਿੱਚ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਕਰਨ ਦੀ ਜਿਹੜੀ ਉਹ ਲੈਣਗੇ। ਸੋ ਇਹ ਦੇਖਣਾ ਹੋਊਗਾ ਵੀ ਅੱਗੇ ਉੱਥੇ ਜਿਹੜਾ ਉਹ ਕੀ ਬਣਦਾ ਆ। ਲੌਫਲਰ ਅਤੇ ਪਰਡਿਊ ਦੇ ਲਈ ਕਾਫੀ ਵੱਡਾ ਚੈਲੰਜ ਹੋਊਗਾ, ਕਿਉਂਕਿ ਉਹਨਾਂ ਦੇ ਜਿਹੜੇ ਵਿਰੋਧੀ ਦੋਨੋਂ ਹੀ ਕੈਂਡੀਡੇਟਸ ਆ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਦੋਨਾਂ ਨੇ ਹੀ ਪਿਛਲੇ ਕੁਛ ਜਿਹੜੇ ਮਹੀਨਿਆਂ ਦੇ ਵਿੱਚ $100 ਮਿਲੀਅਨ ਜਿਹੜਾ ਆ ਉਹ ਫੰਡ ਰੇਜ਼ ਕੀਤਾ ਆ। ਅੱਜ ਤੋਂ ਪੂਰੇ ਇੱਕ ਹਫ਼ਤੇ ਬਾਅਦ ਅਗਲੇ ਮੰਗਲਵਾਰ ਨੂੰ ਜਿਹੜੀਆਂ ਆ ਉੱਥੇ ਇਲੈਕਸ਼ਨਸ ਹੋਣੀਆਂ ਆ, ਜਿਹੜੀਆਂ ਇਹ ਨਿਰਧਾਰਿਤ ਕਰਨਗੀਆਂ ਵੀ ਆ ਰਹੇ ਨਵੇਂ ਪ੍ਰਸ਼ਾਸਨ ਦੇ ਵਿੱਚ ਸੈਨੇਟ ਦੀ ਮੈਜੋਰਟੀ ਉਹ ਕੀ ਰਿਪਬਲਿਕਨਸ ਦੇ ਹੱਥ ਰਹੂਗੀ ਜਾਂ ਡੈਮੋਕ੍ਰੇਟਸ ਦੇ ਹੱਥ ਦੇ ਵਿੱਚ ਉਹ ਰਹੇਗੀ। ਅਗਲੀ ਖਬਰ ਜਿਹੜੀ ਸੈਨੋਜ਼ੀ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਸ਼ਨਿਚਰਵਾਰ ਨੂੰ ਇੱਕ ਬੰਦੇ ਨੂੰ ਜਿਹੜੀ ਆ $18 ਮਿਲੀਅਨ ਦੀ ਜਿਹੜੀ ਲੋਟੋ ਆ ਉਹ ਨਿਕਲੀ ਹੈਗੀ ਆ। ਕੈਫੇ ਪੈਰਾਡਾਈਜ਼ ਦੇ ਉੱਤੇ ਜਿਹੜਾ ਕਿ 2400 ਮੌਂਟਰੇ ਹਾਈਵੇ ਦੇ ਉੱਤੇ ਹੈਗਾ, ਉੱਥੇ ਇਹਨੂੰ ਲੋਟਰੀ ਨਿਕਲੀ ਆ। ਸੋ ਕੱਲਾ ਉਹਨੂੰ ਨਹੀਂ 18 ਮਿਲੀਅਨ ਮਿਲੂਗਾ, ਜਿਹੜੇ ਸਟੋਰ ਵਾਲੇ ਆ ਉਹਨਾਂ ਨੂੰ ਵੀ $90,000 ਦੇ ਕਰੀਬ ਮਿਲੂਗਾ ਕਮਿਸ਼ਨ ਦੇ ਵਿੱਚ। ਜੀ, ਅਗਲੀ ਗੱਲ ਕਰਦੇ ਜਾਈਏ ਨੈਸ਼ਨਲ ਪਾਰਕ ਸਰਵਿਸ ਆ, ਉਹਨਾਂ ਨੇ ਇਨਵੈਸਟੀਗੇਸ਼ਨ ਇਸ ਚੀਜ਼ ਦੀ ਸ਼ੁਰੂ ਕਰ ਦਿੱਤੀ ਆ ਜਦ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਪੇਸ਼ ਹੋਈ ਵੀ ਉੱਥੇ ਦਾ ਇੱਕ ਰੇਂਜਰ ਜਿਹੜਾ ਇੱਕ ਨੇਟਿਵ ਅਮੈਰੀਕਨ ਮੈਨ ਸੀਗਾ ਜਿਹੜਾ ਟ੍ਰੇਲ ਦੇ ਉੱਤੇ ਕਹਿੰਦੇ ਜਾ ਰਿਹਾ ਸੀ, ਪਰ ਕਹਿੰਦੇ ਵੀ ਟ੍ਰੇਲ ਤੋਂ ਥੋੜ੍ਹਾ ਇੱਧਰ ਉੱਧਰ ਹੋਇਆ, ਜਿਸ ਕਰਕੇ ਉਸ ਨੂੰ ਉਸਨੇ ਬਾਰ-ਬਾਰ ਟੇਜ਼ ਕਰ ਦਿੱਤਾ। ਨਿਊ ਮੈਕਸੀਕੋ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ ਅਤੇ ਉੱਥੋਂ ਦੇ ਜਿਹੜੇ ਪਾਰਕ ਰੇਂਜਰ ਨੇ ਸਟਨ ਗਨ ਜਿਹੜੀ ਇਸ ਨੇਟਿਵ ਅਮੈਰੀਕਨ ਦੇ ਉੱਤੇ ਜਿਹੜੀ ਉਹ ਵਰਤੀ, ਜਦ ਕਹਿੰਦੇ ਵੀ ਉਹ ਨੈਸ਼ਨਲ ਮੋਨੂਮੈਂਟ ਇਨ ਨਿਊ ਮੈਕਸੀਕੋ ਦੇ ਵਿੱਚ ਆਫ ਟ੍ਰੇਲ ਜਿਹੜਾ ਉਹ ਜਾ ਰਿਹਾ ਸੀਗਾ ਪ੍ਰੇ ਕਰਨ ਦੇ ਲਈ। ਸੋ ਇਹ ਜਿਹੜੀ ਆ ਘਟਨਾ ਜਿਹੜੀ ਵਾਪਰੀ ਆ, ਉਸ ਨੇਟਿਵ ਅਮੈਰੀਕਨ ਨੇ ਕਿਹਾ ਵੀ ਜਿਹੜਾ ਪੁਐਬਲੋ ਐਨਸੈਸਟਰ ਰਿਲੇਟਿਵਸ ਆ ਉਹਨਾਂ ਨੂੰ ਇਹ ਪ੍ਰੇ ਕਰਨ ਦੇ ਲਈ ਜਿਹੜਾ ਉਹ ਜਾ ਰਿਹਾ ਸੀਗਾ। ਨਵਾਹੋ ਅਤੇ ਓਨੀਏਡਾ ਜਿਹੜੇ ਆ ਉਹਨਾਂ ਦੇ ਨਾਲ ਇਹ ਸੰਬੰਧਿਤ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਸ ਨੇ ਬਾਅਦ ਦੇ ਵਿੱਚ ਇਹ ਦੱਸਿਆ ਵੀ ਕਹਿੰਦੇ ਵੀ ਉਸ ਦੀ ਜਿਹੜੀ ਭੈਣ ਅਤੇ ਨਾਲ ਉਸ ਦਾ ਜਿਹੜਾ ਉਹਨਾਂ ਦਾ ਪੈਟ ਡੌਗ ਸੀਗਾ ਉਹ ਥੋੜ੍ਹੀ ਦੂਰੀ ਬਣਾ ਕੇ ਰੱਖ ਰਹੇ ਸੀਗੇ, ਕਿਉਂਕਿ ਸੋਸ਼ਲ ਡਿਸਟੈਂਸਿੰਗ ਕਰਨ ਦੇ ਲਈ ਇਸ ਦੇ ਵਿੱਚ ਉਹਨਾਂ ਨੂੰ ਆਖਿਆ ਗਿਆ ਸੀ। ਜਿੱਥੇ ਪਾਰਕ ਰੇਂਜਰ ਆਇਆ ਉਸਨੇ ਕਨਫਰੰਟ ਕੀਤਾ ਅਤੇ ਉਹ ਆਫ ਟ੍ਰੇਲ ਹੋਣ ਕਰਕੇ ਉਸ ਦੇ ਉੱਤੇ ਸਟਨ ਗਨ ਦੀ ਜਿਹੜੀ ਆ ਉਹ ਹੁਣ ਵਰਤੋਂ ਕੀਤੀ ਗਈ ਸੀ। ਜੀ, ਸੋ ਬਿਲਕੁਲ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ ਬਿਲਕੁਲ, ਉਸ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਬਾਈਡਨ ਦੇ ਆ ਰਹੇ ਇਨਕਮਿੰਗ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਨੇ ਜੇਕ ਸੁਲਿਵਨ, ਉਹਨਾਂ ਨੇ ਅੱਜ ਪੈਂਟਾਗਨ ਦੇ ਉੱਤੇ ਫਿਰ ਦੋਸ਼ ਜਿਹੜੇ ਮੜੇ ਆ। ਉਹਨਾਂ ਨੇ ਕਿਹਾ ਵੀ ਪੈਂਟਾਗਨ ਵਾਲੇ ਐਬਸਟਰਕਸ਼ਨ ਜਿਹੜੀ ਕਰ ਰਹੇ ਆ, ਰੁਕਾਵਟਾਂ ਪੈਦਾ ਕਰ ਰਹੇ ਆ। ਜਿਹੜੀ ਇਹਨਾਂ ਦੀ ਟੀਮ ਆ, ਟ੍ਰਾਂਜੀਸ਼ਨ ਟੀਮ ਆ, ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਨ ਦੇ ਵਿੱਚ। ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਨੇ ਵੀ ਇਸ ਤਰੀਕੇ ਦੇ ਨਾਲ ਜਿਹੜੇ ਇਹ ਦੋਸ਼ ਆ ਉਹ ਲਾਏ ਸੀਗੇ। ਇਹਨਾਂ ਨੇ ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਪੋਲੀਟੀਕਲ ਅਪੁਆਇੰਟੀਜ਼ ਹੈਗੇ ਰਾਸ਼ਟਰਪਤੀ ਟਰੰਪ ਦੇ, ਉਹ ਜਾਣਬੁੱਝ ਕੇ ਟ੍ਰਾਂਜੀਸ਼ਨ ਵਿੱਚ ਰੁਕਾਵਟਾਂ ਪੈਦਾ ਕਰ ਰਹੇ ਆ। ਅਤੇ ਪੈਂਟਾਗਨ ਦੇ ਵਿੱਚ ਡਿਫੈਂਸ ਸੈਕਟਰੀ, ਐਕਟਿੰਗ ਡਿਫੈਂਸ ਸੈਕਟਰੀ ਕ੍ਰਿਸਟੋਫਰ ਮਿਲਰ ਦੇ ਉੱਤੇ ਜਿਹੜੇ ਇਹ ਜੇਕ ਸੁਲਿਵਨ ਆ ਉਹਨਾਂ ਨੇ ਹੁਣ ਇਹ ਦੋਸ਼ ਜਿਹੜੇ ਉਹ ਮੜੇ ਹੈਗੇ ਆ। ਉੱਧਰ ਅੱਜ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਫਿਰ ਨਿਸ਼ਾਨਾ ਸਾਧਿਆ। ਉਹਨਾਂ ਨੇ ਜਿਹੜਾ ਇਹ ਆਖਿਆ ਵੀ ਜਿਸ ਤਰੀਕੇ ਦੇ ਨਾਲ ਧੀਮੀ ਰਫ਼ਤਾਰ ਦੇ ਨਾਲ ਵੈਕਸੀਨ ਜਿਹੜੀ ਉਹ ਵੰਡੀ ਜਾ ਰਹੀ ਆ,
ਇਹ ਮਾੜੀ ਗੱਲ ਆ। ਕਹਿੰਦੇ ਵੀ ਸਾਡੇ ਪ੍ਰਸ਼ਾਸਨ ਦੇ ਆਉਂਦਿਆਂ ਹੀ ਅਸੀਂ ਇਸ ਦੇ ਵਿੱਚ ਇਸ ਨੂੰ ਹੋਰ ਤੇਜ਼ੀ ਦੇ ਨਾਲ ਅਤੇ ਚੰਗੇ ਤਰੀਕੇ ਦੇ ਨਾਲ ਵੈਕਸੀਨੇਸ਼ਨ ਆ ਉਸ ਨੂੰ ਨੇਪਰੇ ਜਿਹੜਾ ਉਹ ਕੰਮ ਕਰਾਂਗੇ। ਅਤੇ ਹੁਣ ਜੇ ਸਟਾਕ ਮਾਰਕੀਟ ਦੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਅੱਜ ਜਿਹੜੇ ਸਟਾਕ ਮਾਰਕੀਟ ਡਾਓ ਜੋਨਸ ਆ ਉਸ ਦੇ ਵਿੱਚ 68 ਪੁਆਇੰਟ ਦੀ ਗਿਰਾਵਟ ਦੇਖੀ ਗਈ। 30,336 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 49 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ। 12,850 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 8 ਪੁਆਇੰਟ ਡਿੱਗੇ। 3,727 ਦੇ ਉੱਤੇ ਇਹ ਬੰਦ ਹੋਇਆ। ਉਧਰ ਸੋਨੇ ਦੀ ਕੀਮਤ $1,883 ਪ੍ਰਤੀ ਆਉਂਸ ਰਹੀ। ਇਸੇ ਤਰ੍ਹਾਂ ਇੱਕ US ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.29 ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ 38 ਪੈਸੇ ਦੇ ਬਰਾਬਰ ਰਹੀ ਆ। ਜੀ, ਅਤੇ ਹੁਣ ਇੱਥੇ ਹੀ ਜਿਹੜਾ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।